ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 17 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਯੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਵੀ ਕੁਝ ਅਫਗਾਨਿਸਤਾਨ ਕਾਬੁਲ ਦੇ ਵਿੱਚ ਇੱਕ ਬਹੁਤ ਵੱਡਾ ਮਸਜਿਦ ਦੇ ਅੰਡਰ ਬੰਬ ਬਲਾਸਟ ਹੋਇਆ ਹੈਗਾ। ਹਜੇ ਤੱਕ ਪੂਰੀ ਡਿਟੇਲਡ ਇਨਫੋਰਮੇਸ਼ਨ ਨਹੀਂ ਆ ਸਕੀ, ਪਰ 27 ਦੇ ਕਰੀਬ ਪੇਸ਼ੈਂਟਸ ਨੂੰ ਸਰਜੀਕਲ ਸੈਂਟਰ ਫॉर ਵਾਰ ਵਿਕਟਮਸ ਜੋ ਕਾਬੁਲ ਦੇ ਵਿੱਚ ਆ ਉੱਥੇ ਟਰਾਂਸਫਰ ਕੀਤਾ ਗਿਆ ਹੈਗਾ ਆ। ਅਗਸਤ ਮਹੀਨੇ ਦੇ ਵਿੱਚ 6 ਕੈਜੂਅਲਟੀਆਂ ਆਲਰੇਡੀ ਹਸਪਤਾਲ ਦੇ ਵਿੱਚ ਹੋ ਗਈਆਂ। 80 ਦੇ ਕਰੀਬ ਪੇਸ਼ੈਂਟਸ ਆਲਰੇਡੀ ਪਹੁੰਚੇ ਆ ਵੱਖ-ਵੱਖ ਜਗ੍ਹਾ ਦੇ ਉੱਤੇ। ਮਾਈਨ ਜਾਂ IEDs ਐਕਸਪਲੋਜਨ ਆਮ ਜੀ ਗੱਲ ਅਫਗਾਨਿਸਤਾਨ ਦੇ ਵਿੱਚ ਬਣੀ ਹੋਈ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, CDC ਦੇ ਡਾਇਰੈਕਟਰ ਰਚੈਲ ਵਲੈਂਸਕੀ, ਉਹਨਾਂ ਨੇ ਮੰਨਿਆ ਆ ਵੀ ਜਿਹੜਾ ਏਜੰਸੀ ਦਾ ਰਿਸਪੌਂਸ ਸੀਗਾ COVID-19 ਪੈਂਡੈਮਿਕ ਨੂੰ ਲੈ ਕੇ, ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਆ। ਉਹ ਕਈ ਮਾਮਲਿਆਂ ਦੇ ਵਿੱਚ ਪਿਛੜਿਆ ਨਜ਼ਰ ਆਇਆ ਆ। ਵਲੈਂਸਕੀ ਹੁਣਾਂ ਨੇ ਕਿਹਾ ਆ ਵੀ ਇਸ ਦੀ ਰੀਆਰਗਨਾਈਜੇਸ਼ਨ CDC ਦੀ ਉਹ ਕਰਨ ਜਾ ਰਹੇ ਆ, ਤਾਂ ਜੋ ਆਉਣ ਵਾਲੇ ਭਵਿੱਖ ਦੇ ਵਿੱਚ ਜੇ ਕੋਈ ਜਨਤਾ ਨੂੰ ਹੋਰ ਸਿਹਤ ਪੱਖੀ ਖਤਰੇ ਆਉਂਦੇ ਆ ਤਾਂ ਉਸ ਦੇ ਪ੍ਰਤੀ ਸਹੀ ਤਰੀਕੇ ਦੇ ਨਾਲ ਐਕਟ ਕੀਤਾ ਜਾਵੇ, ਉਸ ਦਾ ਜਵਾਬ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਘੜਿਆ ਜਾ ਸਕੇ। ਸੋ ਆਰਗੇਨਾਈਜੇਸ਼ਨ ਜਿਹੜੇ ਚੇਂਜਿਸ ਆ, ਕਹਿੰਦੇ ਵੀ ਇਹ ਮੋਸਟਲੀ ਫੋਕਸ ਕੀਤੇ ਜਾਣਗੇ ਜਿਹੜਾ ਡਾਟਾ ਆ ਉਸ ਨੂੰ ਸ਼ੇਅਰ ਕਰਨ ਦੇ ਲਈ ਤੇਜ਼ੀ ਦੇ ਨਾਲ, ਤੇ ਪਬਲਿਕ ਹੈਲਥ ਗਾਈਡੈਂਸ ਲੋਕਾਂ ਨੂੰ ਆਸਾਨੀ ਦੇ ਨਾਲ ਸਮਝ ਆ ਸਕੇ, ਇਸ ਦੇ ਉੱਤੇ ਜਿਹੜੀ ਆ ਚਰਚਾ ਕਰਨਗੇ ਵੀ ਇਹ ਚੀਜ਼ ਜਿਹੜੀ ਉਹ ਹੋਵੇ। ਸੋ ਇਹ ਤਾਂ ਉਹਨਾਂ ਨੇ ਕਈ ਤਰੀਕੇ ਦੇ ਜਿਹੜੇ ਚੇਂਜਿਸ ਆ ਉਹ CDC ਦੇ ਲਈ ਉਹਨਾਂ ਨੇ ਪੇਸ਼ ਕੀਤੇ ਆ, ਤੇ ਹੁਣ ਦੇਖੋ ਅੱਗੇ ਕੀ ਹੁੰਦਾ। ਕਹਿੰਦੇ ਵੀ ਬਹੁਤ ਸਾਰੇ ਮਿਸਟੈਪ ਤੇ ਫੇਲੀਅਰ ਹੋਏ ਨੇ 2.5 ਸਾਲ ਦੇ ਇਸ ਪੈਂਡੈਮਿਕ ਦੇ ਵਿੱਚ। 75 ਸਾਲਾਂ ਤੋਂ ਕਹਿੰਦੇ CDC ਲੋਕਾਂ ਨੂੰ, ਅਮਰੀਕੀ ਲੋਕਾਂ ਨੂੰ ਉਹਨਾਂ ਦੀ ਸਿਹਤ ਸੰਬੰਧਿਤ ਜਾਣਕਾਰੀਆਂ ਜਿਹੜੀਆਂ ਆ ਉਹ ਦਿੰਦੀ ਆਈ ਹੈਗੀ ਆ, ਤੇ ਇਹ COVID-19 ਜਾਂ ਅਜਿਹੇ ਮੌਕਿਆਂ ਦੇ ਲਈ ਇੱਕ ਹਿਸਾਬ ਦੇ ਨਾਲ ਤਿਆਰੀ ਹੀ ਉਹ ਸੀਗੀ ਵੀ ਜੇ ਰੱਬ ਨਾ ਕਰੇ ਇੱਦਾਂ ਦੀ ਕੋਈ ਐਮਰਜੈਂਸੀ ਆਉਂਦੀ ਆ ਤਾਂ ਆਪਾਂ ਉਸ ਨੂੰ ਵਧੀਆ ਜਵਾਬ ਦੇ ਸਕੀਏ। ਸੋ ਕਹਿੰਦੇ ਵੀ ਹੁਣ ਮੇਰਾ ਗੋਲ ਇਹੀ ਆ ਵੀ ਆਪਾਂ CDC ਨੂੰ ਹੋਰ ਵੀ ਬਿਹਤਰ ਜਿਹੜਾ ਉਹ ਬਣਾਈਏ, ਤੇ ਅਕਾਊਂਟੇਬਿਲਿਟੀ, ਕੋਲੈਬੋਰੇਸ਼ਨ ਤੇ ਕਮਿਊਨੀਕੇਸ਼ਨ ਤੇ ਸਮੇਂ ਸਿਰ ਚੀਜ਼ਾਂ ਜਿਹੜੀਆਂ ਹੋਣ ਇਸ ਦੇ ਵਿੱਚ, ਉਸ ਦੇ ਉੱਤੇ ਹੋਰ ਫੋਕਸ ਕੀਤਾ ਜਾਵੇਗਾ। ਜੀ ਬਿਲਕੁਲ। ਅਟਲਾਂਟਾ ਬੇਸਡ ਏਜੰਸੀ ਜੋ CDC ਆ, ਇਹਦੇ ਕੋਲ $12 ਬਿਲੀਅਨ ਦਾ ਬਜਟ ਆ, 11,000 ਦੇ ਕਰੀਬ ਇੰਪਲਾਈਜ਼ ਹੈਗੇ, ਤੇ ਇਹਨਾਂ ਦਾ ਮੇਨ ਕੰਮ ਇਹੀ ਆ ਅਮਰੀਕਨਸ ਨੂੰ ਕਿਸੇ ਵੀ ਡਿਸੀਜ਼ ਆਊਟਬ੍ਰੇਕ ਤੋਂ ਬਚਾ ਕੇ ਰੱਖਣਾ। ਪਰ ਉਹ ਆਪਾਂ ਦੇਖਿਆ ਹੀ ਆ ਵੀ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡਾ ਜਿਹੜਾ ਡਰ ਆ ਉਹ ਰਿਹਾ ਅਮਰੀਕਨ ਦੇ ਵਿੱਚ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਮਰੀਕਨਸ ਇਸ ਡਿਸੀਜ਼ ਜਿਹੜੀ ਕਰੋਨਾ ਵਾਇਰਸ ਆ ਉਹਦੇ ਨਾਲ ਬਿਮਾਰ ਵੀ ਹੋਏ ਹੈਗੇ। ਜੀ ਬਿਲਕੁਲ। ਆਲਦੋ ਇਹ ਦੱਸਦੇ ਰਹੇ ਵੀ ਇੱਦਾਂ ਕਰੋ, ਇੱਦਾਂ ਕਰੋ, ਬਹੁਤ ਜਿਹੜੇ ਉਹਨਾਂ ਦੇ ਵਿੱਚੋਂ ਲੋਕਾਂ ਨੇ
ਗੱਲਾਂ ਨਹੀਂ ਮੰਨੀਆਂ ਤੇ ਸੀਡੀਸੀ ਦੇ ਕੰਮ ਕਰਨ ਦੇ ਢੰਗ ਤੇ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਸੀ, ਉਸ ਦੇ ਉੱਤੇ ਵੀ ਜਿਹੜੇ ਉਹ ਸਵਾਲ ਚੁੱਕੇ ਸੀਗੇ। ਪਰ ਸਮਹਾਉ ਇਹ ਮੰਨਦੇ ਆ ਵੀ ਗਲਤੀਆਂ ਇਹਨਾਂ ਦੇ ਕੋਲੋਂ ਹੋਈਆਂ ਤੇ ਸਮੇਂ ਸਿਰ ਲੋਕਾਂ ਨੂੰ ਅਗਾਹ ਕਰਨਾ, ਉਹ ਸਾਰੀਆਂ ਚੀਜ਼ਾਂ 'ਚ ਕਿਤੇ ਨਾ ਕਿਤੇ ਇਹ ਪਿੱਛੇ ਰਹੇ ਨੇ। ਜੀ। ਅਗਲੀ ਖਬਰ ਵੱਲ ਚਲੀਏ। ਕਿੰਗਸ ਕੈਨੀਅਨ ਨੈਸ਼ਨਲ ਪਾਰਕ ਕੈਲੀਫੋਰਨੀਆ ਤੋਂ ਆ ਰਹੀ ਆ। ਕਹਿੰਦੇ ਪਈ ਉੱਥੇ ਸਕੁਆਇਆ ਦੇ ਜੋ ਵੱਡੇ ਟਰੀਜ਼ ਹੈਗੇ ਆ, ਉਹਨਾਂ ਨੂੰ ਬਚਾਉਣ ਦੇ ਲਈ ਕੀ ਕੀਤਾ ਜਾਵੇ। ਲੌਗਿੰਗ ਸੇਵ ਕਰ ਸਕਦੀ ਆ ਕਿ ਨਹੀਂ। ਸਾਇੰਟਿਸਟ ਵੱਡੀ ਗਿਣਤੀ ਦੇ ਵਿੱਚ ਇਸ ਏਰੀਏ 'ਚ ਇਕੱਠੇ ਹੋਏ ਹੈਗੇ ਆ। ਇੱਕ ਟੋਨੀ ਕਪੇਰੋ ਨਾਮ ਦੇ ਬੰਦੇ ਨੇ ਦੱਸਿਆ, ਕਹਿੰਦੇ ਵੀ ਉਹ ਤਾਂ ਉਹਨਾਂ ਦੀ ਵਾਈਫ ਲਿੰਡਾ ਹਰ ਸਾਲ ਅਸੀਂ ਜਾਇੰਟ ਸਕੁਆਇਰਸ ਨੂੰ ਚੈੱਕ ਕਰਨ ਸਿਆਰਾ ਨਵਾਡਾ ਜਾਂਦੇ ਆ। ਪਰ ਲੇਟਲੀ ਅਸੀਂ ਦੇਖਿਆ ਹੈ ਵੀ ਹੁਣ ਹੋਰ ਸਾਇੰਟਿਸਟ ਵੀ ਉੱਥੇ ਵਰਕਆਊਟ ਕਰ ਰਹੇ ਹੈਗੇ ਆ। ਸ਼ੂਗਰ ਬਾਲ, ਇੱਕ ਐਂਪੀ ਥੀਏਟਰ ਆਫ ਸੋਲੀਮਨ ਤੇ ਹੋਰ ਟਰੀਜ਼ ਜੋ ਰੈਡਵੁੱਡ ਮਾਊਂਟਨ ਗਰੋਵ ਦੇ ਹੈਗੇ ਆ, ਲਾਰਜੈਸਟ ਕਲੈਕਸ਼ਨ ਆਫ ਜਾਇੰਟ ਸਕੁਆਇਰਸ ਧਰਤੀ ਦੇ ਉੱਤੇ ਜੇ ਦੇਖਿਆ ਜਾਵੇ, ਉਹਨਾਂ ਨੂੰ ਇਸ ਵੇਲੇ ਜੋ ਅੱਗਾਂ ਲੱਗ ਰਹੀਆਂ ਉਹਦਾ ਵੱਡਾ ਖਤਰਾ ਬਣਿਆ ਹੋਇਆ ਹੈਗਾ। ਫੈਡਰਲ ਰਿਜ਼ਰਵ ਦੀ ਜਿਹੜੀ ਲੇਟੈਸਟ ਮੀਟਿੰਗਸ ਆ, ਉਸ ਦੇ ਮਿੰਟਸ ਇਹ ਸ਼ੋਅ ਕਰਦੇ ਆ ਵੀ ਫੈਡ ਅਜੇ ਇੰਟਰਸਟ ਰੇਟ ਹਾਈਕਸ ਨੂੰ ਰੋਕਣ ਦੇ ਕਿਸੇ ਵੀ ਸੋਚ ਦੇ ਵਿੱਚ ਨਹੀਂ ਹਨ। ਉਹ ਇਨਫੈਕਟ ਇਹ ਜਿਹੜੀਆਂ ਮੀਟਿੰਗਸ ਹੋਈਆਂ ਉਸ ਦੇ ਮਿੰਟਸ ਦੇ ਵਿੱਚ ਇਹ ਆ ਵੀ ਇੰਟਰਸਟ ਰੇਟ ਉਨੀ ਦੇਰ ਤੱਕ ਇਹ ਵਧਾਉਂਦੇ ਰਹਿਣਗੇ ਜਿੰਨੀ ਦੇਰ ਤੱਕ ਜਿਹੜੀ ਮਹਿੰਗਾਈ ਆ ਉਸ ਉੱਤੇ ਕਾਫੀ ਹੱਦ ਤੱਕ ਕਾਬੂ ਪਾ ਨਾ ਲਿਆ ਜਾਵੇ। ਸੋ ਇਸ ਮੀਟਿੰਗ ਦੇ ਵਿੱਚ ਸੈਂਟਰਲ ਬੈਂਕ ਦੇ ਦੁਆਰਾ 0.5% ਰੇਟ ਹਾਈਕ ਆ, ਉਸ ਨੂੰ ਇੱਕ ਹਿਸਾਬ ਦੇ ਨਾਲ ਮਨਜ਼ੂਰੀ ਕਹਿੰਦੇ ਤਕਰੀਬਨ ਦੇ ਦਿੱਤੀ ਗਈ ਆ। ਸੋ ਹਾਲ ਦੀ ਘੜੀ ਫੈਡਰਲ ਰਿਜ਼ਰਵ ਸੋਚ ਰਿਹਾ ਸੀਗਾ ਵੀ 2% ਤੱਕ ਇੰਟਰਸਟ ਰੇਟ ਮੈਕਸਿਮਮ ਰੱਖਣਗੇ, ਪਰ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ 2.25 ਤੋਂ 2.5% ਦੀ ਰੇਂਜ ਦੇ ਵਿੱਚ ਫੈਡ ਦੇ ਦੁਆਰਾ ਇੰਟਰਸਟ ਰੇਟ ਆ ਉੱਥੋਂ ਤੱਕ ਲੈ ਕੇ ਜਾ ਚੁੱਕੇ ਨੇ। ਤੇ ਹਾਲ ਦੀ ਘੜੀ ਇਸ ਦੇ ਵਿੱਚ ਸਲੋ ਡਾਊਨ ਕਰਨਾ ਜਾਂ ਇੰਟਰਸਟ ਰੇਟ ਨੂੰ ਨਾ ਵਧਾਉਣਾ, ਉਸ ਬਾਰੇ ਕੋਈ ਵਿਚਾਰ ਨਹੀਂ ਆ, ਬਲਕਿ ਇਨਫਲੇਸ਼ਨ ਤੇ ਕਾਬੂ ਪਾਉਣ ਦੇ ਲਈ ਇੰਟਰਸਟ ਰੇਟ ਨੂੰ ਵਧਾਏ ਜਾਣ ਦੀ ਨੂੰ ਹੀ ਤਰਜੀਹ ਜਿਹੜੀ ਆ ਉਹ ਦਿੱਤੀ ਜਾ ਰਹੀ ਆ। ਜੀ। ਅਗਲੀ ਖਬਰ ਵੱਲ ਚਲੀਏ ਤੇ ਜੈਕਸਨ ਇੱਕ ਸੌਰੀ ਬੇਰੀਏ ਤੋਂ ਖਬਰ ਆ ਰਹੀ ਆ। ਬੇਰੀਏ ਦੇ ਵਿੱਚ ਹਾਈਵੇ 680 ਦੇ ਉੱਤੇ ਅੱਜ ਸਵੇਰੇ ਇੱਕ ਟਰੱਕ ਜੈਕ ਨਾਈਫ ਹੋ ਗਿਆ ਤੇ ਜਿਹਦੇ ਨਾਲ ਮਾਰਟੀਨਸ ਦੇ ਲਾਗੇ ਪੂਰੇ ਦਾ ਪੂਰਾ 680 ਆ ਉਹ ਬੰਦ ਕਰਨਾ ਪਿਆ। CHP ਨੇ ਟ੍ਰੈਫਿਕ ਅਲਰਟ ਵਾਰਨਿੰਗ ਡਰਾਈਵਰਸ ਨੂੰ ਸਵੇਰੇ ਇਸ਼ੂ ਕੀਤੀ, ਖਾਸ ਕਰਕੇ ਜੋ I-680 ਨਾਰਥ ਆਰਥਰ ਰੋਡ ਮਾਰਟੀਨਸ ਏਰੀਏ ਵੱਲੋਂ ਆ ਰਹੇ ਸੀ ਤੇ ਉਹਨਾਂ ਨੂੰ ਆਲਟਰਨੇਟਿਵ ਰਾਊਟ I-780 ਯੂਜ਼ ਕਰਨ ਦੇ ਲਈ ਕਿਹਾ ਗਿਆ ਤੇ ਕਾਫੀ ਲੰਮਾ ਸਮਾਂ ਲੱਗਿਆ ਉਸ ਨੂੰ ਖੋਲਣ ਦੇ ਲਈ। ਲਗਭਗ ਕਹਿੰਦੇ 8 ਘੰਟੇ ਦੇ ਕਰੀਬ ਉਹ ਕਲੀਨ ਅਪ ਕਰਨ ਦੇ ਲਈ CHP ਨੂੰ ਲੱਗੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ IRS ਨੇ ਇੱਕ ਨਵੀਂ ਚੀਜ਼ ਅਪਡੇਟ ਕੀਤੀ ਆ ਵੀ ਟੀਚਰ ਕਲਾਸਰੂਮ ਐਕਸਪੈਂਸਿਸ ਦੇ ਵਿੱਚੋਂ ਕੀ ਡਿਡਕਟ ਕਰ ਸਕਦੇ ਨੇ, ਉਸ ਦੇ ਵਿੱਚ ਇਹਨਾਂ ਨੇ ਹੁਣ ਵਾਧਾ ਕੀਤਾ ਆ। IRS ਨੇ ਆਪਣੇ ਐਜੂਕੇਟਰਸ ਉਹਨਾਂ ਨੂੰ ਕਿਹਾ ਆ ਵੀ ਹੁਣ ਆਊਟ ਆਫ ਪਾਕਟ ਕਲਾਸਰੂਮ ਐਕਸਪੈਂਸਿਸ ਉਹ $300 ਤੱਕ ਇਸ ਨੂੰ ਵਧਾ ਸਕਦੇ ਆ। ਕਹਿੰਦੇ ਵੀ 2 ਦਹਾਕਿਆਂ 'ਚ ਪਹਿਲੀ ਵਾਰੀ ਇਸ ਨੂੰ ਜਿਹੜਾ ਉਹ ਵਧਾਇਆ ਗਿਆ ਆ। ਸਪੈਸ਼ਲ ਐਜੂਕੇਟਰ ਐਕਸਪੈਂਸ ਡਿਡਕਸ਼ਨ ਆ ਇਹ 2002 ਦੇ ਵਿੱਚ ਲਾਗੂ ਕੀਤੀ ਗਈ ਸੀ। ਉਸ ਟਾਈਮ ਸਾਲਾਨਾ $250 ਦੀ ਐਨੂਅਲ ਲਿਮਿਟ ਰੱਖੀ ਗਈ ਆ। IRS ਨੇ ਆਪਣੀ ਰਿਲੀਜ਼ ਦੇ ਵਿੱਚ ਇਹ ਆਖਿਆ ਆ ਵੀ ਇਸ ਮਹੀਨੇ ਦੇ ਵਿੱਚ ਉਹ $50 ਦੇ ਇਨਕਰੀਮੈਂਟਸ ਦੇ ਨਾਲ ਇਸ ਨੂੰ ਵਧਾਇਆ ਕਰਨਗੇ। ਸੋ ਇਸ ਨੂੰ ਹੁਣ ਵਧਾ ਕੇ $300 ਕਰ ਦਿੱਤਾ ਗਿਆ ਆ ਆਊਟ ਆਫ ਪਾਕਟ ਕਲਾਸਰੂਮ ਐਕਸਪੈਂਸਿਸ ਦੇ ਵਿੱਚ। ਜੀ ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਹਾਈ ਸਪੀਡ ਰੇਲ ਬੋਰਡ ਨੇ ਅੱਜ ਇੱਕ ਡਿਜ਼ਾਈਨ ਅਪਰੂਵਲ ਜੋ ਕੰਟਰੈਕਟਸ ਦੇ ਲਈ ਉਸ ਨੂੰ ਅਪਰੂਵ ਕਰ ਦਿੱਤਾ ਆ ਤਾਂ ਕਿ ਜੋ ਹਾਈ ਸਪੀਡ ਰੇਲ ਆ ਉਹ ਮਰਸਡ ਤੋਂ ਲੈ ਕੇ ਬੇਕਰਸਫੀਲਡ ਤੱਕ ਬਣ ਸਕੇ। 52.4 ਮੀਲ ਦਾ ਨਵਾਂ ਟੋਟਾ ਜੋ ਆ ਉਹ ਉਸ ਦੇ ਅਪਰੂਵਲ ਦੇ ਲਈ ਆਲਰੇਡੀ ਹਾਂ ਕਰ ਦਿੱਤੀ ਹੈਗੀ ਆ।
ਇਹਦੇ ਨਾਲ ਟੋਟਲ 171 ਮੀਲ ਹਾਈ ਸਪੀਡ ਰੇਲ ਇਲੈਕਟ੍ਰੀਫਾਈਡ ਸੈਗਮੈਂਟ ਕੰਪਲੀਟ ਹੋ ਜਾਊਗਾ। ਉਹ ਤੋਂ ਬਾਅਦ ਅਲਟੀਮੇਟਲੀ ਕਹਿੰਦੇ ਵੀ ਇਹ ਬੇ ਏਰੀਆ ਤੇ ਲਾਸ ਐਂਜਲਸ ਨੂੰ ਕਨੈਕਟ ਕਰੂਗਾ। ਅਥਾਰਟੀ ਨੇ $41 ਮਿਲੀਅਨ ਮਰਸਡ ਤੋਂ ਮਡੇਰਾ ਐਕਸਟੈਂਸ਼ਨ ਦੇ ਲਈ ਇੱਕ ਸਟੈਨਟੈਕ ਕੰਸਲਟਿੰਗ ਸਰਵਿਸਿਜ਼ ਆ ਉਹਨਾਂ ਨੂੰ ਦਿੱਤੀ ਆ, ਜੋ ਕਿ 33.9 ਮੀਲ ਬਣਦਾ ਆ ਵਿਦ 40 ਸਟਰਕਚਰਸ। 44.9 ਮਿਲੀਅਨ ਫ੍ਰਿਜ਼ਨੋ ਤੋਂ ਬੇਕਰਸਫੀਲਡ ਐਕਸਟੈਂਸ਼ਨ ਅਵਾਰਡ ਕੀਤਾ ਗਿਆ HNTV ਕਵਰ ਨੂੰ, ਜੋ ਕਿ 18.5 ਮੀਲ ਦਾ ਟੋਟਾ ਬਣਦਾ ਹੈਗਾ ਸਿਟੀਜ਼ ਆਫ ਸ਼ੈਫਟਰ ਤੇ ਬੇਕਰਸਫੀਲਡ ਦੇ ਵਿੱਚ। ਇਹ ਕਰਨ ਕਾਉਂਟੀ ਦੇ ਵਿੱਚ ਹੈਗਾ ਤੇ 31 ਸਟਰਕਚਰਸ ਇਹਦੇ ਵਿੱਚ ਆਉਣਗੇ। ਤੇ ਓਵਰਆਲ ਜੇ ਦੱਸਿਆ ਜਾਵੇ ਜੀ ਸੈਨ ਫਰਾਂਸਿਸਕੋ ਟੂ ਸੈਨ ਹੋਜ਼ੇ ਸੈਕਸ਼ਨ ਜ਼ੋਨ ਦੇ ਲਈ 420 ਮੀਲ ਤੋਂ ਲੈ ਕੇ 500 ਮੀਲ ਦਾ ਲੰਮਾ ਇਹ ਜਿਹੜਾ ਪ੍ਰੋਜੈਕਟ ਹੋਊਗਾ। ਫਲੋਰੀਡਾ ਦਾ ਪ੍ਰੋਸੀਕਿਊਟਰ ਜਿਹੜੇ ਕਿ ਟੈਂਪਾ ਤੋਂ ਸਟੇਟ ਅਟਾਰਨੀ ਜਿਹੜੇ ਸੀਗੇ ਐਂਡਰਿਊ ਵਾਰਨ, ਉਹਨਾਂ ਨੇ ਗਵਰਨਰ ਡਿਸੈਂਟਸ ਫਲੋਰੀਡਾ ਦੇ ਉਹਨਾਂ ਦੇ ਖਿਲਾਫ ਲਾਸੂਟ ਕਹਿੰਦੇ ਆ ਵੀ ਉਹ ਕਰਨ ਜਾ ਰਹੇ, ਉਹਨਾਂ ਨੂੰ ਸੂ ਕਰਨਗੇ। ਐਂਡਰਿਊ ਵਾਰਨ ਉਹਨਾਂ ਨੂੰ ਡਿਸੈਂਟਸ ਉਹਨਾਂ ਨੇ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਸੀਗਾ, ਜਦ ਜਿਹੜੇ ਸਟੇਟ ਅਟਾਰਨੀ ਕਾਊਂਟੀ ਸਟੇਟ ਅਟਾਰਨੀ ਐਂਡਰਿਊ ਵਾਰਨ ਨੇ ਕਿਹਾ ਵੀ ਜਿਹੜਾ 15 ਵੀਕ ਵਾਲਾ ਅਬੋਰਸ਼ਨ ਬੈਨ ਆ ਉਸ ਨੂੰ ਉਹ ਇਨਫੋਰਸ ਨਹੀਂ ਕਰਨਗੇ ਤੇ ਸਪੋਰਟ ਕਰਦੇ ਨੇ ਜਿਹੜੀ ਜੈਂਡਰ ਟ੍ਰਾਂਜੀਸ਼ਨ ਟ੍ਰੀਟਮੈਂਟ ਹੁੰਦੀ ਆ ਮਾਈਨਰਸ ਦੇ ਲਈ। ਸੋ ਇਹ ਜਿਹੜੀ ਚੀਜ਼ ਦੇ ਵਿੱਚ ਵਾਰਨ ਹੁਣਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਹੁਣ US ਡਿਸਟ੍ਰਿਕਟ ਕੋਰਟ ਦੇ ਵਿੱਚ ਵਾਰਨ ਹੁਣਾਂ ਨੇ ਜਿਹੜੇ ਗਵਰਨਰ ਡਿਸੈਂਟਸ ਆ ਉਹਨਾਂ ਖਿਲਾਫ ਇਹ ਲਾਸੂਟ ਫਾਈਲ ਕੀਤਾ ਵੀ ਉਹਨਾਂ ਦੇ ਫਸਟ ਅਮੈਂਡਮੈਂਟ ਰਾਈਟ ਟੂ ਫਰੀडम ਆਫ ਸਪੀਚ ਆ ਉਸ ਦੀ ਉਲੰਘਣਾ ਆ ਜਿਹੜੀ ਉਹ ਕੀਤੀ ਆ ਤੇ ਉਸੇ ਦੇ ਤਹਿਤ ਹੀ ਇਹਨਾਂ ਨੇ ਇਹ ਹੁਣ ਲਾਸੂਟ ਫਾਈਲ ਕੀਤਾ ਆ। ਸੋ ਕਹਿੰਦਾ ਵੀ ਅਬੋਰਸ਼ਨ ਰਾਈਟਸ ਦੇ ਹੱਕ ਦੇ ਲਈ ਤੇ ਜੈਂਡਰ ਅਫਰਮਿੰਗ ਮੈਡੀਕਲ ਕੇਅਰ ਦੇ ਹੱਕ ਦੇ ਵਿੱਚ ਜਿਹੜੇ ਆ ਉਹ ਬੋਲੇ ਆ। ਤੇ ਉੱਦਾਂ ਕਹਿੰਦੇ ਉਹਨਾਂ ਨੇ ਆਪਣੇ ਆਫਿਸ ਦੇ ਵਿੱਚ ਇੱਦਾਂ ਦੇ ਕਿਸੇ ਵੀ ਕੇਸ ਦੇ ਉੱਤੇ ਕੋਈ ਐਕਸ਼ਨ ਆ ਉਹ ਨਹੀਂ ਲਿਆ ਹੈਗਾ। 2 ਵਾਰੀ ਇਹ ਇਲੈਕਟ ਹੋਏ ਨੇ ਸਟੇਟ ਅਟਾਰਨੀ ਦੇ ਵਜੋਂ ਐਂਡਰਿਊ ਵਾਰਨ, ਤੇ ਵਾਰਨ ਇਹੀ ਕਹਿ ਰਹੇ ਆ ਵੀ ਡਿਸੈਂਟਸ ਉਹਨਾਂ ਨੇ ਫਰੀडम ਆਫ ਸਪੀਚ ਦੀ ਜਿਹੜੀ ਵਾਇਲੇਸ਼ਨ ਆ ਉਹਨਾਂ ਦੀ ਕੀਤੀ ਆ ਉਸ ਹੱਕ ਦੀ, ਤੇ ਜਿਹੜੇ ਇਲੈਕਸ਼ਨਸ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਆਪਣੇ ਵੱਲੋਂ ਓਵਰਟਰਨ ਦੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਸੋ ਇਦਾਂ ਦੇ ਕੇਸ ਜਿਹੜੇ ਹਰਜੋਤ ਸਿੰਘ ਜੀ ਰਹੇ ਆ। ਜਦੋਂ ਸੇਮ ਸੈਕਸ ਮੈਰਿਜ ਅਪਰੂਵਲ ਹੋਈ ਸੀਗੀ ਸੁਪਰੀਮ ਕੋਰਟ ਨੇ ਵੀ ਓਕੇ ਕਰ ਦਿੱਤਾ ਸੀ। ਇੱਕ ਕੇਕ ਵਾਲੇ ਨੇ ਕਿਹਾ ਸੀਗਾ ਵੀ ਮੈਂ ਨਹੀਂ ਕਰਨਾ, ਉਹ ਹੁਕਮਾਂ ਦੇ ਬਾਵਜੂਦ ਉਹ ਕੇਸ ਫਿਰ ਬਾਅਦ ਦੇ ਵਿੱਚ ਦੁਬਾਰਾ ਅਦਾਲਤਾਂ 'ਚ ਗਿਆ ਸੀ। ਹੁਣ ਜਿਹੜੇ ਫਲੋਰੀਡਾ ਦੇ ਸਟੇਟ ਨੇ ਉਹਨਾਂ ਨੇ 15 ਵੀਕ ਦੇ ਅਬੋਰਸ਼ਨ ਬੈਨ ਲਾਇਆ, ਪਰ ਇਹ ਜਿਹੜੇ ਅਟਾਰਨੀ ਕਹਿੰਦੇ ਆ ਵੀ ਜੇ ਮੇਰੇ ਕੇਸ ਆਊਗਾ ਤਾਂ ਮੈਂ ਉਸ ਨੂੰ ਐਨਫੋਰਸ ਜਿਹੜਾ ਉਹ ਨਹੀਂ ਕਰਨਾ, ਤੇ ਹੁਣ ਇਹ ਵੀ ਜਿਹੜਾ ਆ ਕੇਸ ਆ ਅੱਗੇ ਅਦਾਲਤ ਵਿੱਚ ਜਾਵੇਗਾ। ਜੀ, ਕੁਝ ਕੁ ਲੋਕਲ ਖਬਰਾਂ ਵੱਲ ਚਲੀਏ। ਫ੍ਰਿਜ਼ਨੋ ਦੇ ਵਿੱਚ ਅੱਜ ਇੱਕ ਚੇਜ਼ ਬੈਂਕ ਦੇ ਅੱਗੇ ਟਰੱਕ ਆ ਉਹ ਐਂਟਰ ਕਰ ਗਿਆ ਤੇ ਜਿਹਦੇ ਨਾਲ 3 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਏ ਚੇਜ਼ ਬੈਂਕ ਬਿਲਡਿੰਗ ਦੇ ਵਿੱਚ। ਇਸੇ ਤਰ੍ਹਾਂ ਬੇਕਰਸਫੀਲਡ ਤੋਂ ਆ ਰਹੀ ਆ ਸਾਊਥ ਵੈਸਟ ਬੇਕਰਸਫੀਲਡ, ਜਿੱਥੇ ਕਿ ਪੰਜਾਬੀ ਕਾਫੀ ਵੱਡੀ ਕਮਿਊਨਿਟੀ ਦੇ ਵਿੱਚ ਰਹਿੰਦੇ ਆ। ਉੱਥੇ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ ਸ਼ੂਟਿੰਗ ਦੇ ਵਿੱਚ ਇੱਕ ਆਫੀਸਰ ਇਨਵੋਲਵ ਹੋਇਆ ਹੈਗਾ ਆ, ਜਿਸ ਨੇ ਟੇਜ਼ਰ ਗਨ ਵੀ ਜਿਹੜੀ ਯੂਜ਼ ਕੀਤੀ ਹੈਗੀ ਆ। ਮਾਰਟੀਨੀਆਨੋ ਇਮਨੇਜ਼ 35 ਸਾਲਾਂ ਦਾ ਬੇਕਰਸਫੀਲਡ, ਉਸ ਨੂੰ ਐਗਰੀਵੇਟਡ ਅਸੌਲਟ ਦੇ ਅੰਡਰ ਚਾਰਜ ਕੀਤਾ ਗਿਆ ਤੇ ਕਰਨ ਕਾਉਂਟੀ ਦੀ ਜੇਲ੍ਹ ਦੇ ਵਿੱਚ ਆਲਰੇਡੀ ਬੁੱਕ ਕਰ ਦਿੱਤਾ ਗਿਆ ਹੈ। ਇੱਦਾਂ ਹੀ ਖਬਰ ਜਿਹੜੀ ਪਲੇਸਰਵਿਲ ਤੋਂ ਜਿਹੜੀ ਉਹ ਆ ਰਹੀ ਆ, ਪਿਓ ਪੁੱਤ ਜਿਹੜੇ ਆ ਉਹ ਮ੍ਰਿਤ ਪਾਏ ਗਏ ਆ ਇੱਕ ਅਪਾਰਟਮੈਂਟ ਦੇ ਵਿੱਚ। ਕਥਿਤ ਤੌਰ ਦੇ ਉੱਤੇ ਇਸ ਨੂੰ ਮਰਡਰ ਸੁਸਾਈਡ ਦੇ ਵਜੋਂ ਜਿਹੜਾ ਉਹ ਦੇਖਿਆ ਜਾ ਰਿਹਾ ਆ। 2 ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ, 35 ਸਾਲਾ ਜੋਸਫ ਜੇਮਸ ਰੇਮੀ ਤੇ 57 ਸਾਲਾ ਜੋਸਫ ਮੈਰਿਲ ਰੇਮੀ ਦੀਆਂ। ਪਲੇਸਰਵਿਲ ਦੇ ਘਰ ਦੇ ਵਿੱਚ ਪੁਲਿਸ ਨੂੰ ਇਹ ਲਾਸ਼ਾਂ ਬਰਾਮਦ ਹੋਈਆਂ, ਜੋ ਕਿ ਮੁੱਢਲੇ ਤੌਰ ਦੇ ਉੱਤੇ ਪੁਲਿਸ ਨੂੰ ਲੱਗ ਰਿਹਾ ਵੀ ਮਰਡਰ ਸੁਸਾਈਡ ਹੋ ਸਕਦਾ ਹੈ। 11 ਅਗਸਤ ਨੂੰ ਇਹ ਲਾਸ਼ਾਂ ਜਿਹੜੀਆਂ ਮਿਲੀਆਂ, ਜਦ ਮੁਸ਼ਕ ਦੀ ਰਿਪੋਰਟ ਆ, ਕਾਲ ਆ ਉਹਨਾਂ ਨੂੰ ਪੁਲਿਸ ਨੂੰ ਜਿਹੜੀ ਮਿਲੀ ਸੀ ਉਹਨਾਂ ਦੇ ਇਸ ਘਰ ਦੇ ਵਿੱਚੋਂ। ਤੇ ਜਦ ਆਫੀਸਰ ਪਹੁੰਚੇ ਤਾਂ ਕਹਿੰਦੇ ਵੀ ਇਹ ਸਪਸ਼ਟ ਹੀ ਸੀਗਾ ਵੀ ਕੋਈ ਨਾ ਕੋਈ ਜਿਹੜਾ ਲਿਵਿੰਗ ਰੂਮ ਦੇ ਵਿੱਚ ਮ੍ਰਿਤ ਜਿਹੜਾ ਉਹ ਪਿਆ ਹੈਗਾ ਆ। ਤੇ ਉਹਨਾਂ ਨੂੰ ਫਿਰ ਉੱਥੇ ਜਦੋਂ ਮਿਲਦੇ ਆ ਦੂਜੀ ਲਾਸ਼ ਵੀ ਜਿਹੜੀ ਆ ਉਹ ਬਰਾਮਦ ਹੋਈ ਸੀ। ਕਹਿੰਦੇ ਇਨੀਸ਼ੀਅਲ ਇੰਡੀਕੇਸ਼ਨ ਇਹ ਮਿਲਦੀ ਆ ਵੀ ਮੁੰਡੇ ਨੇ ਪਹਿਲੋਂ ਪਿਓ ਨੂੰ ਮਾਰਿਆ, ਜਿਹੜਾ ਆ
ਸੋ ਤੇ ਉਸ ਤੋਂ ਬਾਅਦ 'ਚ ਆਪਣੇ ਆਪ ਨੂੰ ਉਸਨੇ ਜਿਹੜੀ ਹੈ ਖੁਦਕੁਸ਼ੀ ਕਰਕੇ ਮਾਰ ਲਿਆ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਸਟਾਕਟਨ, ਮੋਡੈਸਟੋ ਤੇ ਟ੍ਰੇਸੀ ਇਹ ਚੀਪੈਸਟ ਪਲੇਸਿਸ ਆਈਆਂ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੈਗੇ ਆ। ਸਟਾਕਟਨ, ਮੋਡੈਸਟੋ ਤੇ ਟ੍ਰੇਸੀ। ਸੈਂਟਰ ਫਾਰ ਬਿਜ਼ਨਸ ਤੇ ਪਾਲਿਸੀ ਰਿਸਰਚ ਜੋ ਯੂਨੀਵਰਸਿਟੀ ਆਫ ਪੈਸੀਫਿਕ ਆ, ਉਹਨਾਂ ਦੇ ਥਾਮਸ ਪੋਗ ਐਸੋਸੀਏਟ ਡਾਇਰੈਕਟਰਸ ਆ, ਉਹਨਾਂ ਨੇ ਇਹ ਸਟੱਡੀ ਕੀਤੀ ਆ। 60 ਦੇ ਕਰੀਬ ਫੈਕਟਰਸ ਉਹਨੇ ਕਾਊਂਟ ਕੀਤੇ ਹੈਗੇ, ਗਰੋਸਰੀ ਤੋਂ ਲੈ ਕੇ ਹਾਊਸਿੰਗ ਤੱਕ। ਵੀ ਕਿਹੜੀ ਚੀਜ਼ ਕਰਕੇ ਜਿਹੜੀਆਂ ਸਿਟੀਜ਼ ਆ, ਸ਼ਹਿਰ ਆ, ਉਹ ਲਿਵੇਬਲ ਹੈਗੇ ਆ, ਜਿੱਥੇ ਤੁਸੀਂ ਆਸਾਨੀ ਨਾਲ ਰਹਿ ਸਕਦੇ ਹੈਗੇ ਆ। ਸੋ ਸੈਂਟਰ ਵੈਲੀ ਦੇ ਵਿੱਚ ਇਹ 3 ਸ਼ਹਿਰ ਆਏ ਹੈਗੇ ਆ। ਕਹਿੰਦੇ ਵੀ ਰਿਪੋਰਟ ਸ਼ੋ ਕਰਦੀਆਂ ਜੋ ਲੋਕ ਸਟਾਕਟਨ ਤੋਂ ਓਕਲੈਂਡ ਵੱਲੋਂ ਇੱਧਰ ਸਭ ਮੂਵ ਹੋ ਰਹੇ ਆ, ਤੇ ਉਹਨਾਂ ਦੇ ਜੋ ਐਕਸਪੈਂਸ ਆ ਉਹਦੇ ਵਿੱਚ ਥੋੜਾ ਘਾਟਾ ਹੋ ਰਿਹਾ ਹੈਗਾ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਫਲੈਕਸ ਅਲਰਟ ਕੈਲੀਫੋਰਨੀਆ ਦੇ ਵਿੱਚ ਇਸ਼ੂ ਕੀਤਾ ਗਿਆ ਹੈਗਾ ਆ। ਫਲੈਕਸ ਅਲਰਟ ਦਾ ਮਤਲਬ ਹੁੰਦਾ ਆ ਵੀ ਤੁਸੀਂ ਆਪਣੀ ਬਿਜਲੀ ਆ ਉਸ ਨੂੰ ਬਚਾਉਣਾ ਆ। ਆਪਾਂ ਸਵੇਰੇ ਵੀ ਇਸ ਦੇ ਬਾਰੇ ਜਿਹੜਾ ਉਹ ਜ਼ਿਕਰ ਕੀਤਾ ਸੀ। ਕੈਲੀਫੋਰਨੀਆ ਇੰਡੀਪੈਂਡੈਂਟ ਸਿਸਟਮ ਆਪਰੇਟਰ ਉਹਨਾਂ ਨੇ ਸਟੇਟ ਵਾਈਡ ਜਿਹੜਾ ਫਲੈਕਸ ਅਲਰਟ ਆ ਉਹ ਜਾਰੀ ਕੀਤਾ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਤਾਪਮਾਨ ਆ ਉਹ ਟ੍ਰਿਪਲ ਡਿਜਿਟ 107 108 ਤੱਕ ਵੀ ਕਈ ਥਾਵਾਂ ਦੇ ਉੱਤੇ ਜਾ ਸਕਦਾ ਆ। ਸੋ ਇਸ ਫਲੈਕਸ ਅਲਰਟ ਦੇ ਤਹਿਤ ਇਹ ਰਿਕਮੈਂਡ ਕਰਦੇ ਆ ਵੀ ਆਪਣੇ ਘਰ ਦਾ ਤਾਪਮਾਨ 78 ਡਿਗਰੀ ਜਾਂ ਉਸ ਤੋਂ ਵੱਧ ਤੁਸੀਂ ਰੱਖੋ, ਜੇ ਤੁਹਾਡੀ ਸਿਹਤ ਇਸ ਚੀਜ਼ ਨੂੰ ਜਿਹੜੀ ਉਹ ਇਜਾਜ਼ਤ ਦਿੰਦੀ ਆ। ਮੇਜਰ ਅਪਲਾਇੰਸਿਸ ਯੂਜ਼ ਕਰਨ ਦੀ ਘੱਟ ਤੋਂ ਘੱਟ ਜਿਹੜੀ ਉਹ ਵਰਤੋਂ ਤੁਸੀਂ ਕਰੋ। ਵਾਧੂ ਚੱਲ ਰਹੀ ਬਿਜਲੀ ਆ ਉਸ ਨੂੰ ਬੰਦ ਕਰੋ, ਚਾਹੇ ਉਹ ਲਾਈਟ ਦੇ ਰੂਪ 'ਚ ਆ, ਚਾਹੇ ਉਹ ਪੱਖੇ ਦੇ ਰੂਪ 'ਚ ਆ, ਚਾਹੇ ਉਹ ਏਸੀ ਦੇ ਜਿਹੜੇ ਉਹ ਰੂਪ ਦੇ ਵਿੱਚ ਆ। ਸੋ ਜਿੱਥੇ ਜ਼ਰੂਰਤ ਆ ਉੱਥੇ ਵਰਤੋ, ਆਪਣੇ ਆਪ ਨੂੰ ਬਚਾਓ ਵੀ ਗਰਮੀ ਤੋਂ, ਪਰ ਜਿੱਥੇ ਜ਼ਰੂਰਤ ਆ ਕੰਜ਼ਰਵ ਕਰਨ ਦੀ ਉੱਥੇ ਵੱਧ ਤੋਂ ਵੱਧ ਵਾਲੰਟੀਅਰ ਕੰਜ਼ਰਵੇਸ਼ਨ ਦੇ ਵੱਲ ਨੂੰ ਕਦਮ ਜਿਹੜੇ ਉਹ ਤੁਸੀਂ ਚੱਕੋ। ਜੀ, ਤੇ ਆਪਾਂ ਸਟਾਕ ਮਾਰਕੀਟ ਵੱਲ ਚਲੀਏ। ਅੱਜ ਸਟਾਕ ਮਾਰਕੀਟ ਡਾਊਨ ਰਹੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਕੁਛ ਕੁ ਦਿਨ ਤਾਂ ਜਾਣ ਤੋਂ ਬਾਅਦ ਦੇ ਵਿੱਚ ਜਿਹੜੇ ਇਸ ਦੇ ਵਿੱਚ ਡਾਊਨ ਆਇਆ ਆ। ਬੈੱਡ ਬਾਥ ਐਂਡ ਬਿਯੋਂਡ ਦੇ ਸਟਾਕ ਇੱਕ ਦਿਨ ਬਹੁਤ ਜ਼ਿਆਦਾ ਵੱਧ ਗਏ ਜਦੋਂ ਇਨਵੈਸਟਰ ਨੇ ਇੱਕ ਨੇ ਜਿਹੜੇ ਕਿਹਾ ਵੀ ਮੈਂ ਕਿੰਨੇ ਜਿਹੜੇ ਉਹ ਖਰੀਦ ਲੈਣੇ ਆ, ਤੇ ਹੁਣ ਕਹਿੰਦੇ ਵੀ ਪਲਾਨ ਕਰ ਰਿਹਾ ਆ ਵੀ ਉਸ ਨੂੰ ਅਨਲੋਡ ਕਰਨਾ ਹੈ ਆਪਣਾ ਜਿਹੜਾ ਸਟੇਕ ਹੈ ਇਸ ਦੇ ਵਿੱਚ ਰਾਇਨ ਕੋਹਨ। ਤੇ ਅੱਜ ਬੈੱਡ ਬਾਥ ਐਂਡ ਬਿਯੋਂਡ ਦੇ ਸਟਾਕ 15% ਤੇ ਜਿਹੜੇ ਉਹ ਡਿੱਗ ਗਏ ਹੈਗੇ ਆ। ਸੋ ਇਹ ਹੁਣ ਦੇਖੋ ਵੀ ਅੱਗੇ ਇਸ ਦੇ ਵਿੱਚ ਕੀ ਬਣਦਾ ਹੈਗਾ ਆ। ਸੋ ਹੁਣ ਓਵਰਆਲ ਜੇ ਨੰਬਰਸ ਦੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਤਾਂ ਅੱਜ ਡਾਓ ਜੋਨਸ ਦੇ ਵਿੱਚ 172 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 0.5%, 33,980 ਤੇ ਬੰਦ ਹੋਇਆ। S&P 31 ਪੁਆਇੰਟ ਗਿਰ ਕੇ 4270। ਨੈਸਡੈਕ ਦੇ ਵਿੱਚ 100 ਤੇ 64 ਪੁਆਇੰਟ ਦੀ ਗਿਰਾਵਟ ਤੋਂ ਬਾਅਦ 'ਚ 12,938 ਤੇ ਬੰਦ ਹੋਇਆ। ਸੋਨੇ ਦਾ ਭਾਅ $1779 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $87.71 ਪ੍ਰਤੀ ਬੈਰਲ ਜਿਹੜੀ ਹੋ ਰਹੀ ਹੈ। 10 ਈਅਰ ਯੀਲਡ $2 ਤੇ 99 ਤੇ ਕ੍ਰਿਪਟੋ ਕਰੰਸੀਜ਼ ਬਿਟਕੋਇਨ 23,401, ਇਥੀਰੀਅਮ $1834 ਦੇ ਬਰਾਬਰ ਚੱਲ ਰਿਹਾ। $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਹੀ ਆ। $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 36 ਪੈਸੇ ਦੇ ਬਰਾਬਰ ਰਹੀ ਆ। ਇੱਥੇ ਇਸ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕੰਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।